अस्सलाम वालेकुम। सियाणे कहंदे भी डिग्गी खोते तो ते रुस घमियार ना पई। अल्लाह जाने इन्हां हुकूमतां नूं साडे ते की गुस्सा भी अगे इन्हां ने खंड क्यों महंगी कीती, तेल महंगा कीता, असीं जर गए। लै हुण ਉਹ ਸੂਈ गैस ਦੇ ਬਿੱਲ ਵਧਾ ਦਿੱਤੇ ਵੀ ਉਹ ਬਿਜਲੀ ਦੇ ਬਿੱਲ ਭਰ ਕੇ ਬੰਦੇ ਮੁੱਕੇ ਪਏ ਸੀ ਤੇ ਹੁਣ ਉਹ ਗੈਸ ਦੇ ਬਿੱਲ ਕਿੱਥੋਂ ਭਰਨੇ। ਸਾਡੇ ਉਹ ਇੱਥੇ ਗੈਸ ਹੈ ਨਹੀਂ, ਪਰ ਉਹ ਰਿਸ਼ਤੇਦਾਰ ਤਾਂ ਦੱਸਦੇ ਹਨ ਜਿਹੜੇ ਸ਼ਹਿਰਾਂ 'ਚ ਬੈਠੇ। ਸ਼ਹਿਰਾਂ 'ਚ ਕਿਹੜਾ ਸਾਰੇ ਅਮੀਰ ਹੁੰਦੇ, ਉਹ ਤਾਂ ਵਿਚਾਰੇ ਬਹੁਤੇ ਔਖੇ ਸਾਡੇ ਨਾਲੋਂ ਵੀ ਪਿੰਡਾਂ 'ਚ ਤਾਂ ਚਲੋ ਅਸੀਂ ਤਾਂ ਕੱਖ ਕੰਡਾ ਬਾਲ ਲੈਣਾ, ਉਹਨਾਂ ਨੇ ਤਾਂ ਵਿਚਾਰਿਆਂ ਨੇ ਗੈਸ ਫੂਕਣੀ। ਫਿਰ ਜਿਹੜਾ ਬਿਜਲੀ ਦਾ ਬਿੱਲ ਵਿਚਾਰਾ ਉਹ ਭਰਦੇ ਆ ਕਿਤੋਂ ਉਧਾਰੇ ਪੈਸੇ ਫੜ ਕੇ, ਇੰਨੇ 'ਚ ਗੈਸ ਦਾ ਆ ਜਾਂਦਾ। ਕਿਉਂ ਇੰਨਾ? ਮੈਂ ਕਹਿੰਦਾ ਵੀ ਜਿਹੜੇ ਸਾਡੇ ਮੁਲਕ ਦੀ ਸੂਈ ਗੈਸ ਆ ਵੀ ਉਹ ਕਹਿੰਦੇ ਮਹਿੰਗੀ ਹੋ ਗਈ ਬਹੁਤੀ, ਜਿਹੜੀ ਬਾਹਰੋਂ ਆਉਂਦੀ ਡਰਮੀਆਂ ਦੇ ਵਿੱਚ ਉਹ ਸਸਤੀ, ਵੀ ਜਿਹੜੀ ਸਾਡੇ ਘਰ ਦੀ ਸ਼ਾਇ ਆ ਉਹ ਸਾਨੂੰ ਮਹਿੰਗੀ ਵੇਚੀ ਜਾਂਦੇ। ਵੀ ਯਾਰ ਬੰਦੇ ਨਾ ਮੁੱਕੇ ਪਏ ਆ। ਤੁਸੀਂ ਇੱਦਾਂ ਕਰੋ, ਪੈਟਰੋਲ ਵਧਾ ਦਿੱਤਾ ਸੀ, ਡੀਜ਼ਲ ਵਧਾ ਦਿੱਤਾ ਸੀ, ਖੰਡ ਕਿਉਂ ਵਧਾ ਦਿੱਤਾ ਸੀ, ਪਰ ਯਾਰ ਜਿਹੜੇ ਆ ਬਿੱਲ ਆ ਨਾ ਬਿਜਲੀ ਤੇ ਸੂਈ ਗੈਸ ਦੇ, ਇਹ ਸਾਨੂੰ ਮਾफ़ ਕਰ ਦਿਓ। ਇਹ ਅੱਲਾ ਦੇ ਵਾਸਤੇ ਸਾਨੂੰ ਮਾफ़ ਕਰ ਦਿਓ। ਇਹਨਾਂ ਨੇ ਸਾਨੂੰ ख़त्म करता, ਸਾਨੂੰ ਮੁਕਾਤਾ, ਅਸੀਂ ਮੁੱਕੇ ਪਏ। ਕਰ ਦੋਗੇ? ਕਿਹਨੇ ਕਰਨੇ? ਇੱਥੇ ਸੁਣਦਾ ਹੀ ਕੋਈ ਨਹੀਂ। ਉਹ ਆਪਣੇ ਰੌਲਿਆਂ ਤੋਂ ਸਾਡੇ ਵੱਲ ਧਿਆਨ ਹੀ ਨਹੀਂ ਪੈਂਦਾ। ਧਿਆਨ ਉਦੋਂ ਪੈਂਦਾ ਜਦੋਂ ਕੋਈ ਸ਼ੈ ਵਧਾਉਣੀ ਹੋਵੇ, ਮਹਿੰਗੀ ਕਰਨੀ ਹੋਵੇ। ਵੀ ਇਹਨਾਂ ਨੂੰ ਤਾਂ ਹਰ ਸ਼ੈ ਲੱਭਦੀ ਹੈ ਸਰਕਾਰੀ, ਅਸੀਂ ਤਾਂ ਪੱਲਿਓਂ ਲੈਣੀ। ਹੁਣ ਬੰਦੇ ਵਿਚਾਰੇ ਇੱਦਾਂ ਫਸੇ ਪਏ ਆ ਵੀ ਇੱਕ ਪੈਸੇ ਫੜਦੇ ਇੱਕ ਥਾਂ ਤੋਂ ਤੇ ਇੰਨੇ 'ਚ ਦੂਆ ਬਿੱਲ ਆ ਜਾਂਦਾ, ਉਹ ਭਰਦੇ ਆ, ਇੰਨੇ 'ਚ ਸੂਈ ਗੈਸ ਦਾ ਆ ਗਿਆ। ਇੱਥੇ ਉਹ ਹਿਸਾਬ ਬਣਿਆ, ਕੋਈ ਬੰਦਾ ਸੀ ਉਹਦੇ ਦੋ ਬੇਲੀ, ਇੱਕ ਲਾਹੌਰ ਬੈਠਾ ਸੀ, ਇੱਕ ਇਸਲਾਮਾਬਾਦ। ਉਹਨੂੰ ਪੈਸਿਆਂ ਦੀ ਲੋੜ ਪਈ, ਉਹਨੇ ਟੈਲੀਫੋਨ ਕੀਤਾ ਲਾਹੌਰ ਵਾਲੇ ਨੂੰ ਵੀ ਯਾਰ 5000 ਰੁਪਈਆ ਭੇਜ ਚਾਹੀਦਾ, ਤੈਨੂੰ ਅਗਲੇ ਮਹੀਨੇ ਦੇ ਦੂੰ। ਉਹਨੇ ਭੇਜਤਾ ਮੋਬਾਈਲ ਦੇ ਵਿੱਚ। ਉਹ ਜਦੋਂ ਅਗਲਾ ਮਹੀਨਾ ਆਇਆ ਨਾ ਤੇ ਉਹਦੇ ਕੋਲ ਬਣੇ ਕੋਈ ਨਾ, ਉਹਨੇ ਟੈਲੀਫੋਨ ਕੀਤਾ ਵੀ ਯਾਰ ਉਹ ਤੇਰਾ ਕਾਰਾ ਆ ਗਿਆ। ਉਹਨੇ ਇਸਲਾਮਾਬਾਦ ਵਾਲੇ ਨੂੰ ਫੋਨ ਕੀਤਾ, ਯਾਰ 5000 ਰੁਪਈਆ ਚਾਹੀਦਾ, ਅਗਲੇ ਮਹੀਨੇ ਦੇ ਦੂੰ। ਉਹ ਕਹਿੰਦਾ ਠੀਕ। ਉਹਨੇ ਉਹ 5000 ਭੇਜਿਆ, ਨੇ ਲਾਹੌਰ ਵਾਲੇ ਨੂੰ ਦੇ ਦਿੱਤਾ। ਹੁਣ ਅਗਲੇ ਮਹੀਨੇ ਇਸਲਾਮਾਬਾਦ ਵਾਲੇ ਦਾ ਕਾਰਾ ਆ ਗਿਆ, ਉਹਨੇ ਫਿਰ ਲਾਹੌਰ ਵਾਲੇ ਤੋਂ ਫੜੇ ਇਸਲਾਮਾਬਾਦ। ਇੱਦਾਂ ਹੀ ਉਹਨੇ ਨਾ ਸਾਲ ਟਪਾ ਲਿਆ। ਸਾਲ ਬਾਅਦ ਉਹ ਕਿਤੇ ਈਦ ਆਈ ਨਾ ਤੇ ਉਹ ਦੋਵੇਂ ਪਿੰਡ ਆਏ, ਉਹਨੇ ਸੱਦ ਕੇ ਉਹ ਦੋਵੇਂ ਆਮਣੇ ਸਾਹਮਣੇ ਬਹਾ ਕੇ ਕਿਹਾ ਯਾਰ ਇਹ ਲੈਣਾ ਦੇਣਾ ਆਪੇ ਹੀ ਕਰੀ ਜਾਓ, ਮੈਨੂੰ ਵਿੱਚੋਂ ਕੱਢੋ।